व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਦਾ ਜੋ ਟਾਈਮ ਹੈ ਉਹ 15 ਮਿੰਟ ਵਧਾ ਦਿੱਤਾ ਗਿਆ ਹੈ। ਹੁਣ ਇਸ ਦੀ ਟਾਈਮਿੰਗ ਹੈ 8:45 ਤੋਂ ਲੈ ਕੇ 9 ਵਜੇ ਤੱਕ। ਨਾਲੇ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ, ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਸੋ ਕੀਪ ਵਾਚਿੰਗ TV 84। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਜ਼ਮਾਨਾ ਸੀ ਜਦੋਂ ਹਮਲਾਵਰ ਜਿਹੜੇ ਨੇ ਉਹ ਉਸ ਕਿਸਮ ਦੇ ਝੁੰਡਾਂ ਦੇ ਝੁੰਡ ਜਿਵੇਂ ਵੀ ਲੁੱਟਮਾਰ ਕਰਨ ਦਾ ਲਾਲਚ ਦੇ ਕੇ ਜਿਹੜੇ ਨੇ ਉਹ ਆਪਣੀ ਫੌਜ ਬਣਾਉਂਦੇ ਸੀ ਜੀ, ਔਰ ਕੋਈ ਉਹਨਾਂ ਦਾ ਕੋਈ ਐਥਿਕਸ ਨਹੀਂ ਸੀ ਹੁੰਦਾ। ਜੋ ਲੁੱਟਦਾ ਮਾਲ ਹੈ ਉਹਨਾਂ ਦਾ। ਜਦੋਂ ਨੇਸ਼ਨ ਸਟੇਟਸ ਬਣੀਆਂ ਜ਼ਾਹਰ ਹੈ ਉਹਨਾਂ ਦੀਆਂ ਰੈਗੂਲਰ ਆਰਮੀਜ਼ ਹੋਈਆਂ ਫੌਜਾਂ, ਫਿਰ ਉਹਨਾਂ ਦੇ ਕੋਈ ਕੋਡ ਆਫ ਕੰਡਕਟ ਬਣਿਆ ਕਿ ਕੀ ਉਹਨਾਂ ਨੇ ਫੋਲੋ ਕਰਨਾ ਹੈ ਨਹੀਂ ਕਰਨਾ। ਜਦੋਂ ਯੂਨਾਈਟਿਡ ਨੇਸ਼ਨਸ ਹੋਂਦ ਵਿੱਚ ਆਈ, ਯੂਨਾਈਟਿਡ ਨੇਸ਼ਨਸ ਦੇ ਮੈਂਬਰ ਦੇਸ਼ ਬਣਨੇ ਸ਼ੁਰੂ ਹੋਏ ਜਿਹੜੀ ਅੱਜ ਗਿਣਤੀ 193, ਉਹਦੇ ਨਾਲ UN ਦਾ ਚਾਰਟਰ ਔਰ ਇੰਟਰਨੈਸ਼ਨਲ ਲਾਅ ਕੋਵੈਨੈਂਟ ਉਹਦੇ ਥੱਲੇ ਕਿ ਕਿਵੇਂ ਹਿਊਮਨ ਰਾਈਟਸ ਨੇ ਔਰ ਫੌਜ ਦਾ ਕੀ ਕੰਮ ਹੈ ਔਰ ਫੌਜ ਦਾ ਮਕਸਦ ਜਾਂ ਮਤਲਬ ਹੀ ਦੇਸ਼ ਦੇ ਬਾਰਡਰਸ ਨੂੰ ਡਿਫੈਂਡ ਕਰਨਾ ਸੀ। ਔਰ ਕਿਉਂਕਿ ਉਹਦੀ ਜਾਮਨੀ ਜਿਹੜਾ ਉਹ UN ਵੀ ਦਿੰਦਾ ਸੀ ਕਿ ਜਿਹੜੇ ਦੇਸ਼ ਨੂੰ ਮਾਨਤਾ ਮਿਲ ਗਈ UN ਦੇ ਵਿੱਚ ਉਹਦਾ ਬਾਰਡਰ ਹੈ ਪਰਮਾਨੈਂਟ ਡਿਸਕ੍ਰਾਈਬ ਹੁੰਦਾ ਹੈ ਵੀ ਆ ਉਹਦਾ ਖਿੱਤਾ ਹੈ, ਉਸ ਨੂੰ ਕੋਈ ਦੂਜੀ ਪਾਵਰ ਜਿਹੜੀ ਹੈ ਉਹ ਹਮਲਾ ਕਰਕੇ ਉਸ ਦੇ ਬਾਰਡਰ ਨਹੀਂ ਬਦਲ ਸਕਦੀ, ਅਦਰਵਾਈਜ਼ ਇਹ ਵਾਇਓਲੇਸ਼ਨ ਹੁੰਦੀ ਹੈ। ਸੋ ਜ਼ਾਹਰ ਹੈ ਵੀ ਫੌਜ ਕੁਝ ਥਾਵਾਂ ਦੇ ਉੱਤੇ ਕੰਟਰੀ ਦੇ ਵਿੱਚ ਐਮਰਜੈਂਸੀ ਸਿਚੁਏਸ਼ਨਸ, ਉਹ ਕੋਈ ਭੁਚਾਲ ਆ ਗਿਆ, ਕੋਈ ਹੜ੍ਹ ਆ ਗਿਆ, ਕੋਈ ਹੋਰ ਐਮਰਜੈਂਸੀ, ਕਿਉਂਕਿ ਉਹ ਟ੍ਰੇਨਡ ਸੋਲਜਰ ਹੁੰਦੇ ਨੇ ਹਰ ਕੰਮ ਦੇ ਲਈ, ਉਹਨਾਂ ਦਾ ਇਸਤੇਮਾਲ ਜਿਹੜਾ ਉਹ ਸਾਰੇ ਹੀ ਹੁੰਦਾ। ਲੇਕਿਨ ਜਦੋਂ ਕਿਤੇ ਵੀ ਫੌਜ ਆਪਣੇ ਸ਼ਹਿਰੀਆਂ ਨੂੰ ਮਾਰਨ ਦੇ ਲਈ ਜਿਹੜੀ ਸਿਆਸੀ ਵਿਰੋਧ ਦੀ ਆਵਾਜ਼ ਹੈ ਉਹਨੂੰ ਦਬਾਉਣ ਦੇ ਲਈ ਇਸਤੇਮਾਲ ਹੋਏ ਤਾਂ ਜ਼ਾਹਰ ਹੈ ਕਿ ਇਹ UN ਕਨਵੈਨਸ਼ਨਸ ਦੀ ਵੀ ਉਲੰਘਣ ਹੈ ਔਰ ਜਨੀਵਾ ਕਨਵੈਨਸ਼ਨ ਆਫ ਵਾਰ ਜਿਹੜੀਆਂ ਡਿਸਕਸ ਔਰ ਜਿਹਦੇ ਨੂੰ ਇੰਡੀਆ ਨੇ ਵੀ ਸਿਗਨੇਟਰੀ ਹੈ ਉਹਦੀ ਵਾਇਓਲੇਸ਼ਨ ਹੈ। ਪਰ ਅਸੀਂ ਦੇਖਦੇ ਹਾਂ ਕਿ 70 ਸਾਲ ਦੇ ਪੀਰੀਅਡ 'ਚ ਭਾਰਤ ਦੇ ਵਿੱਚ ਫੌਜ ਦਾ ਬਹੁਤ ਜ਼ਿਆਦਾ ਇਸਤੇਮਾਲ ਅੰਦਰੂਨੀ ਜਿਹੜੀ ਡਾਈਸੈਂਟ ਦੀ ਆਵਾਜ਼ ਹੈ, ਵਿਰੋਧ ਦੀ ਆਵਾਜ਼ ਹੈ, ਉਹਨੂੰ ਦਬਾਉਣ ਲਈ ਕੀਤਾ ਗਿਆ। ਉਹ ਭਾਵੇਂ ਉੱਤਰ ਪੂਰਬ ਹੋਏ, ਅਸਾਮ ਤੋਂ ਲੈ ਕੇ ਨਾਗਾਲੈਂਡ, ਮਿਜ਼ੋਰਮ, ਮਨੀਪੁਰ, ਕਿੰਨੇ ਦਹਾਕੇ ਉਹਨਾਂ ਦੀਆਂ ਪੂਰੀਆਂ ਜਨਰੇਸ਼ਨਸ ਵਾਈਪ ਆਊਟ ਕਰ ਦਿੱਤੀਆਂ। ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਫੌਜ ਦਾ ਇਸਤੇਮਾਲ ਔਰ ਫਿਰ ਸਾਰੇ ਪੰਜਾਬ 'ਚ ਅਗਲੇ 6 ਮਹੀਨੇ ਕਿਸ ਕਿਸਮ ਦਾ ਮਾਹੌਲ ਸਿਰਜੇ। ਕਸ਼ਮੀਰ ਦੇ ਵਿੱਚ 7 ਲੱਖ ਫੌਜ ਰੱਖ ਕੇ ਅੱਜ ਵੀ ਕੀ ਕੀਤਾ ਜਾ ਰਿਹਾ, ਉੱਥੇ ਗਵਰਨਰੀ ਰੂਲ ਹੈ, ਗੱਲ ਅੱਗੇ ਜ਼ੁਲਮ ਦੀ ਹੈ। ਬਿਲਕੁਲ। ਲੇਕਿਨ ਜਦੋਂ ਤੁਸੀਂ ਫੌਜੀਆਂ ਦੀ ਮੈਂਟੈਲਿਟੀ ਇਸ ਕਿਸਮ ਦੀ ਬਣਾ ਦਿਓ ਜਿਹਨੂੰ ਤੁਸੀਂ ਬ੍ਰੇਨ ਵਾਸ਼ ਕਰ ਦਿਓ, ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਜਿਹੜਾ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੁਸ਼ਮਣ ਬਣਾ ਦਿਓ। ਔਰ ਜਿਹੜੀ ਗੱਲ ਕਰਕੇ ਮੈਂ ਇਸ ਵਿਸ਼ੇ ਨੂੰ ਚੁਣਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਕਿਉਂਕਿ ਇੱਕ ਬਿਲ ਬੋਰਡ ਜਿਹੜਾ ਇਹਨਾਂ ਨੇ ਕਿਸੇ ਥਾਂ ਤੇ ਲਾਇਆ ਉਹਦੇ 'ਚ ਵੈਨਿਊ ਤਾਂ ਨਹੀਂ ਲਿਖਿਆ ਹੋਇਆ, ਜ਼ਾਹਰਾ ਤੌਰ ਦੇ ਉੱਤੇ ਕਸ਼ਮੀਰ 'ਚ ਹੋਏਗਾ। ਉਸ ਦੇ ਉੱਤੇ 2 ਜਿਹੜੇ ਫੌਜੀ ਨੇ ਭਾਰਤੀ ਉਹ ਗਨਜ਼ ਨਾਲ ਲੈਸ ਨੇ ਔਰ ਦਰਸ਼ਕ ਸਕਰੀਨ ਦੇ ਉੱਤੇ ਉਹ ਪਿਕਚਰ ਦੇਖ ਸਕਦੇ ਨੇ ਔਰ ਉਹਦੇ ਉੱਤੇ ਲਿਖਿਆ ਹੈ ਵਿਲ ਕਿਲ ਫॉर ਦਾ ਕੰਟਰੀ, ਕਿ ਅਸੀਂ ਦੇਸ਼ ਦੇ ਲਈ ਮਾਰ ਮੁਕਾਵਾਂਗੇ, ਵਿਲ ਕਿਲ ਫॉर ਦਾ ਕੰਟਰੀ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਉਸ ਜਨੇਵਾ ਕਨਵੈਨਸ਼ਨ ਦੀ ਔਰ ਸਾਰਿਆਂ ਦੀ ਉਲੰਘਣ ਹੈ। ਫੌਜ ਨੂੰ ਆਪਣੇ ਸ਼ਹਿਰੀਆਂ ਨੂੰ ਮਾਰਨ ਦੇ ਲਈ ਮੈਂਟਲੀ ਜਿਹੜਾ ਉਹ ਕੀਤਾ ਜਾ ਰਿਹਾ ਪ੍ਰਪੇਅਰ। ਔਰ ਇਸ ਦੇ ਲਈ ਜਿਹੜਾ ਉਹਨਾਂ ਨੇ ਇਸ ਤੇ ਉਹਨਾਂ ਨੇ ਕਮੈਂਟ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਟੇਟਸ that on one hand this theocratic Hindu Indian state professes its peaceful country which abides by international laws on humanity and Geneva Conventions of war, but at the same time its army billboard reads that will kill for the country। ਕਿ ਇਹ ਉਹਨਾਂ ਦਾ ਬਿਲਬੋਰਡ ਇੱਕ ਪਾਸੇ ਇੰਟਰਨੈਸ਼ਨਲ ਲਾਅ ਤੇ ਦੂਜੇ ਨੂੰ ਕਹਿੰਦੇ ਨੇ ਕਿ ਜੀ ਅਸੀਂ ਪੀਸਫੁਲੀ ਅਬਾਈਡ ਬਾਈ ਕਰਦੇ ਹਾਂ। This is what it did in 1984 when it attacked the stateless six with barbaric military force in conjunction with 2 other nuclear armed states, those being Great Britain
ਐਂਡ ਅਸਟਵਾਈਲ ਸੋਵੀਅਤ ਯੂਨੀਅਨ ਕਿ ਵੀ ਇਹੀ ਕੰਮ ਇਹਨਾਂ ਨੇ ਪਹਿਲਾਂ ਸਿੱਖਾਂ ਦੇ ਨਾਲ ਕੀਤਾ ਹੈ। ਜਦੋਂ ਬ੍ਰਿਟਨ ਔਰ ਸੋਵੀਅਤ ਯੂਨੀਅਨ ਦੀ ਮਦਦ ਦੇ ਨਾਲ ਸਿੱਖਾਂ ਦੇ ਉੱਤੇ ਜਿਹੜਾ ਹੈ ਉਹ 1984 ਦੇ ਵਿੱਚ ਜ਼ਬਰ ਢਾਇਆ। The UN is right that the Hindu state practices ruthless repression on its minorities, scheduled caste, scheduled tribes and other backward classes। ਇਹ ਕਿਸੇ ਰਿਪੋਰਟ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ UN ਦਾ, ਜਿਹੜਾ ਜ਼ਾਹਰ ਹੈ ਹੁਣ ਕਸ਼ਮੀਰ ਦੇ ਮਾਮਲੇ 'ਚ ਹੀ ਪਿਛਲੇ 49 ਸਫੇ ਦੀ ਰਿਪੋਰਟ ਪਿਛਲੇ 70 ਸਾਲ ਦਾ ਉਹਨਾਂ ਨੇ ਖਾਕਾ ਇਨ ਜਨਰਲ ਔਰ 2 ਸਾਲ ਦਾ ਇਨ ਪਾਰਟਿਕੂਲਰ ਦਿੱਤਾ ਹੈ। ਸੋ ਉਹਦੇ 'ਚ ਉਹਨਾਂ ਨੇ ਕਿਹਾ our party stands for denuclearization of the Indian peninsula as President Trump and UN have visualized for the Korean peninsula। ਕਿ ਜਿਵੇਂ ਕੋਰੀਅਨ ਪੈਨਿਨਸੂਲਾ ਨੂੰ ਨਿਊਕਲੀਅਰ ਆਰਮਸ ਤੋਂ ਫ੍ਰੀ ਕਰਨ ਦੇ ਲਈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਇਨੀਸ਼ੀਏਟਿਵ ਲਿਆ। ਸੋ ਅਕਾਲੀ ਦਲ ਅੰਮ੍ਰਿਤਸਰ ਦਾ ਇਹ ਕਹਿਣਾ ਹੈ ਕਿ ਵੀ ਇਵੇਂ ਹੀ ਜਿਹੜਾ ਸਾਡਾ ਇੰਡੀਅਨ ਪੈਨਿਨਸੂਲਾ ਹੈ, ਸਾਊਥ ਏਸ਼ੀਆ ਸਬ ਕੰਟੀਨੈਂਟ ਹੈ, ਇਹਨੂੰ ਡੀਨਿਊਕਲਾਈਜ਼ ਕੀਤਾ ਜਾਏ। ਸੋ ਜ਼ਾਹਰ ਹੈ ਵੀ ਇਹ ਜੇ ਇਹਨਾਂ ਨੇ ਇਸ ਕਿਸਮ ਦੇ ਬਿਲ ਬੋਰਡ ਲਾਏ ਨੇ ਤਾਂ ਸੋ ਉਹ ਵਾਕਈ ਵਿਲ ਕਿਲ ਫॉर द ਕੰਟਰੀ ਦੀ ਲਾਈਨ ਹੀ ਹੈ। ਔਰ ਇਹੀ ਨਹੀਂ, ਜਦੋਂ ਉਹਨਾਂ ਦੀ ਸਿਵਲ ਐਡਮਿਨਿਸਟ੍ਰੇਸ਼ਨ ਹੁਣ ਜ਼ਾਹਰ ਹੈ ਜੰਮੂ ਕਸ਼ਮੀਰ ਦੇ ਵਿੱਚ ਗਵਰਨਰ ਰੂਲ ਅੱਜ ਆਲ ਪਾਰਟੀ ਮੀਟਿੰਗ ਉਹਨੇ ਸੱਦੀ ਸੀ ਜਿਹਦੇ ਵਿੱਚ PDP ਔਰ BJP ਨੇ ਤਾਂ ਚੁੱਪ ਰੱਖੀ ਆਪਣਾ, ਲੇਕਿਨ ਨੈਸ਼ਨਲ ਕਾਨਫਰੰਸ ਕਾਂਗਰਸ ਵਾਲਿਆਂ ਨੇ ਕਿਹਾ ਉਹਨਾਂ ਦੇ ਨੁਮਾਇੰਦਿਆਂ ਨੇ ਕਿ ਜੀ ਕੁਝ ਜਿਹੜਾ ਕੌਨਫੀਡੈਂਸ ਬਿਲਡਿੰਗ ਮੇਸ਼ਰ ਕਰੋ ਔਰ ਇਹ ਜਿਹੜਾ ਉਸ ਤੋਂ ਬਾਅਦ ਚੋਣਾਂ ਕਰਵਾਓ। ਲੇਕਿਨ ਦੂਜੀਆਂ ਪਾਰਟੀਆਂ ਚੁੱਪ ਰਹੀਆਂ ਔਰ PDP ਨੇ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਵੀ ਇਹ ਕੋਈ ਮਸਕੂਲਰ ਪਾਲਿਸੀ ਨਹੀਂ ਚੱਲੇਗੀ ਕਸ਼ਮੀਰ 'ਚ। ਤੁਸੀਂ ਕਹੋ ਜੀ ਕਿ ਵੀ ਇਹ ਜਿਹੜਾ ਮਸਕੂਲਰ, ਤਾਂ ਉਹਦੇ ਉਹਨਾਂ ਦਾ ਮਾਈਂਡਸੈਟ ਕੀ ਹੈ? ਇਕੱਲਾ ਇਹ ਨਹੀਂ ਵੀ ਫੌਜ ਟ੍ਰੇਨਡ ਹੈ। ਅੱਜ ਹੀ ਅਰੁਣ ਜੇਤਲੀ ਦੀ ਇਹ ਸਟੇਟਮੈਂਟ ਹੈ, ਡੀਲਿੰਗ ਵਿਦ ਟੈਰਰਿਸਟ ਨਾਟ ਮਸਕੂਲਰ ਪਾਲਿਸੀ, ਅਰੁਣ ਜੇਤਲੀ। ਹੁਣ ਇੱਕ ਪਾਸੇ ਇਹ ਕਿਵੇਂ ਲੁੱਟ ਕੇ ਖਾ ਗਏ ਦੇਸ਼ ਨੂੰ, ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਸਾਹਮਣੇ ਆਇਆ ਵੀ ਕਿਵੇਂ ਗੁਜਰਾਤ ਦਾ ਕੋਆਪਰੇਟਿਵ ਬੈਂਕ ਜਿਹਦਾ ਚੇਅਰਮੈਨ ਅਮਿਤ ਸ਼ਾਹ ਹੈ, ਕਿੰਨੇ ਹਜ਼ਾਰ ਕਰੋੜ ਜਦੋਂ ਇਹਨਾਂ ਨੇ ਨੋਟਬੰਦੀ ਕੀਤੀ 5 ਦਿਨਾਂ ਦੇ ਵਿੱਚ ਕਿੰਨੇ ਹਜ਼ਾਰ ਕਰੋੜ ਅਮਾਉਂਟ ਉਸ ਦੇ ਵਿੱਚ ਆਇਆ ਨੋਟਬੰਦੀ ਦੇ ਨਾਂ ਥੱਲੇ। ਸੋ ਅਸਲੀ ਤਾਂ ਜਿਹੜੀ ਹੈ ਉਹਨਾਂ ਦੀ, ਜਿਵੇਂ ਬਾਕੀਆਂ ਨੇ ਵੀ ਕਿਹਾ ਵੀ ਤੁਹਾਡੀ ਤਾਂ ਦੀਵਾਲੀ ਬਣ ਗਈ ਤੁਸੀਂ ਲੁੱਟ ਕੇ। ਸੋ ਇੱਕ ਪਾਸੋਂ ਇਧਰੋਂ ਲੁੱਟ ਰਹੇ ਨੇ ਆਮ ਗਰੀਬ ਦੇਸ਼ ਵਾਸੀਆਂ ਨੂੰ ਔਰ ਇਧਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ, ਔਰ ਉਹਨੇ ਜਦੋਂ ਕਹਿੰਦਾ ਕਿ ਜੀ ਅਸੀਂ ਜਿਹੜਾ ਉਹ ਮਸਕੂਲਰ ਪਾਲਿਸੀ ਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਟੈਰਰਿਸਟਾਂ ਨਾਲ ਡੀਲ ਨਾ ਕਰੀਏ। ਔਰ ਦੂਜੀ ਖਬਰ ਜਿਹੜੀ ਹੈ, ਬਲੈਕ ਕੈਟ ਕਮਾਂਡੋਜ਼ ਟੂ ਬੀ ਡਿਪਲੋਇਡ ਇਨ ਐਂਟੀ ਟੈਰਰ ਆਪਰੇਸ਼ਨਸ ਇਨ J&K ਸੂਨ। ਔਰ ਇਹ ਜਿਹੜੇ ਬਲੈਕ ਕੈਟ ਕਮਾਂਡੋ ਨੇ ਇਹਨਾਂ ਨੂੰ ਹੀ ਨੈਸ਼ਨਲ ਸਿਕਿਉਰਿਟੀ ਗਾਰਡਸ ਕਿਹਾ ਜਾਂਦਾ ਹੈ। ਇਹ ਉਹੀ ਉਹਨਾਂ ਦੀ ਫੌਜ ਚੋਂ ਸਪੈਸ਼ਲ ਦਸਤੇ ਜਿਨ੍ਹਾਂ ਨੂੰ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਨੇ ਟ੍ਰੇਨਡ ਕੀਤਾ ਹੈ। ਇਹੀ ਨੈਸ਼ਨਲ ਸਪੈਸ਼ਲ ਗਾਰਡ ਦਰਬਾਰ ਸਾਹਿਬ ਤੇ ਹਮਲੇ ਵੇਲੇ ਵਰਤੇ ਗਏ ਫੌਜ ਵੱਲੋਂ। ਇਹ ਵੱਖਰੀ ਗੱਲ ਹੈ ਵੀ ਉਹਨਾਂ ਦਾ ਅੰਜਾਮ ਕੀ ਹੋਇਆ, ਲੇਕਿਨ ਹੁਣ ਕਸ਼ਮੀਰ ਦੇ ਵਿੱਚ ਜਿਹਨੂੰ ਉਹ ਟੈਰਰਿਸਟਾਂ ਨਾਲ ਡੀਲ ਕਰਨ ਲਈ ਕਹਿ ਰਹੇ ਨੇ, ਇਨਫੈਕਟ ਇਹ ਉਹੀ ਜਿਹੜਾ ਆਰਮੀ ਨੇ ਵਿਲ ਕਿਲ ਟੂ ਫॉर द ਕੰਟਰੀ, ਉਹਨਾਂ ਨੂੰ ਕਹਿ ਰਹੇ ਨੇ ਕਿ ਹੁਣ ਇੱਕ ਵੱਡਿਓ ਵਡਾਂਗਾ ਕਰ ਦਿਓ ਕਿਉਂਕਿ, ਔਰ ਇਹਦੇ ਚੋਂ ਹੀ ਉਹਨਾਂ ਨੇ ਜਿਵੇਂ 2019 ਦੀਆਂ ਚੋਣਾਂ ਕੱਢਣੀਆਂ ਨੇ ਪਾਰਲੀਮੈਂਟ ਦੀਆਂ ਔਰ ਇਹ ਪੂਰਾ ਨੈਰੇਟਿਵ ਇਹਦੇ ਨਾਲ ਬਣਾਇਆ ਜਾਣਾ। ਸੋ ਅਸੀਂ ਇਸ ਰਵੱਈਏ ਨੂੰ ਵੀ ਕੰਡੈਮ ਕਰਦੇ ਔਰ ਜਾਗਰੂਕਤਾ ਹੀ ਪੈਦਾ ਕਰਨਾ ਸਾਡਾ ਫਰਜ਼ ਹੈ ਜਾਂ ਅਸੀਂ ਇਹੀ ਕੁਛ ਇੱਥੇ ਬੈਠੇ ਕਰ ਸਕਦੇ। ਸੋ ਘੱਟੋ ਘੱਟ ਸਾਡੀ ਕੌਮ ਨੂੰ 30 ਮਿਲੀਅਨ ਸਿੱਖਾਂ ਨੂੰ ਸੋਚਣਾ ਪਏਗਾ ਕਿ ਵੀ ਉਹ ਕਿੰਨੀ ਕੁ ਦੇਰ ਵੱਡਾ ਇੱਕ ਤਬਕਾ ਜਿਹੜਾ ਕਿ ਇੱਕ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ, ਕਿਵੇਂ ਇਸ ਸਾਰੀ ਸਿਚੁਏਸ਼ਨ ਚੋਂ ਜੇ ਕੋਈ ਇਹ ਅੱਖਾਂ ਬੰਦ ਕਰ ਲੇ ਕਿ ਭਾਈ ਬਿੱਲੀ ਨੇ ਦੇਖਿਆ ਨਹੀਂ ਹੈ ਤੇ ਉਹ ਜਿਹੜਾ ਉਹਦਾ ਬਚਾਅ ਨਹੀਂ ਹੁੰਦਾ। ਅਲਟੀਮੇਟਲੀ ਤੁਹਾਨੂੰ ਬਿੱਲੀ ਨੂੰ ਜਿਹੜਾ ਉਹ ਚੈਲੰਜ ਹੀ ਕਰਨਾ ਪਏਗਾ ਜੇ ਤੁਸੀਂ ਸਰਵਾਈਵ ਕਰਨਾ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਫਿਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਦੇ ਭਾਰਤੀਆਂ, ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ